ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਇਤਿਹਾਸਿਕ ਗੁਰਦੁਆਰਾ ਸਾਹਿਬ ਸਟਾਕਟਨ ਦੇ ਵਿੱਚ ਖੜੇ ਹਾਂ, ਗਦਰੀ ਬਾਬੇ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਕੈਲੀਫੋਰਨੀਆ ਗੱਤਕਾ ਦਲ ਵੱਲੋਂ 5ਵਾਂ ਜੌਹਰੇ ਤੇਗ ਜਿਹੜੇ ਮੁਕਾਬਲੇ ਆ, ਸਾਲਾਨਾ ਗੱਤਕਾ ਮੁਕਾਬਲੇ ਉਹ ਕਰਵਾਏ ਜਾ ਰਹੇ ਨੇ। ਇਸ ਗੱਤਕੇ ਮੁਕਾਬਲੇ ਨੂੰ ਦੇਖਣ ਆਏ, ਇਹਨਾਂ ਵਿੱਚ ਹਿੱਸਾ ਲੈਣ ਆਏ ਕੁਝ ਸਿੱਖ ਨੌਜਵਾਨ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕਰਮ ਸਿੰਘ ਆ। ਕਰਮ ਸਿੰਘ ਜੀ, ਸਾਨੂੰ ਇਹ ਦੱਸੋ ਕਿ ਇੱਥੇ ਆ ਕੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ, ਕੀ ਸਿੱਖਣ ਨੂੰ ਮਿਲਦਾ ਹੈ? ਹਾਂਜੀ, ਬਹੁਤ ਵਧੀਆ ਲੱਗਦਾ ਬਿਕਾਜ਼ ਜਿਵੇਂ ਆਪਾਂ ਕੈਲੀਫੋਰਨੀਆ ਦੇ ਜਿਵੇਂ ਸਟੂਡੈਂਟਸ ਸੀ ਜਾਂ ਸਿੱਖਾਂ ਦੀ ਗੱਲ ਕਰ ਲਓ, ਰਾਈਟ। ਸੋ ਹਰ ਸ਼ਹਿਰ ਦੇ ਵਿੱਚ ਛੋਟੇ ਛੋਟੇ ਪਾਕਟ ਬਣੇ ਹੋਏ ਆ ਸਿੱਖਾਂ ਦੇ। ਸੋ ਜਿਹੜੇ ਬੱਚਿਆਂ ਨੂੰ ਜਿਹੜੀ ਗੁਰਮਤ ਬਾਰੇ ਤਾਂ ਸਿੱਖੀ ਬਾਰੇ ਜਿਹੜਾ ਜਾਣਨਾ ਉਹ ਕਈ ਵਾਰੀ ਨਹੀਂ ਮਿਲਦਾ, ਰੋਜ਼ ਡੇ ਟੂ ਡੇ ਨਹੀਂ ਮਿਲਦਾ। ਉਹ ਸਕੂਲਾਂ 'ਚ ਜਾਂਦੇ ਆ ਜਿੱਥੇ ਹੋਰ ਗੋਰੇ ਜਵਾਕ ਆ ਜਾਂ ਹੋਰ ਕਮਿਊਨਿਟੀਆਂ ਦੇ ਜਵਾਕ ਆ, ਰਾਈਟ। ਸੋ ਉਹਨਾਂ ਬੱਚਿਆਂ ਨੂੰ ਇਕੱਠੇ ਕਰਨਾ ਅਤੇ ਇੱਕ ਦੂਜੇ ਵੱਲ ਉਹ ਉਤਸ਼ਾਹਤ ਹੁੰਦੇ ਆ। ਸੋ ਉਹ ਜਿਹੜੀ ਸਾਰਾ ਇਹੋ ਜਿਹੇ ਪ੍ਰਬੰਧ ਆ ਜਿਹੜੇ ਉਹ ਬਹੁਤ ਜ਼ਰੂਰੀ ਆ। ਸੋ ਅਸੀਂ ਇੱਥੇ ਅੱਜ ਸਪੋਰਟ ਕਰਨ ਆਏ ਸੀ। ਜਿਵੇਂ ਜੌਹਰੇ ਤੇਗ ਮੁਕਾਬਲਾ ਜਿਹੜਾ ਸਿੱਖਾਂ ਦਾ ਇੱਕ ਸਿਧਾਂਤ ਆ, ਇਹਨੂੰ ਜਿਉਂਦੇ ਰੱਖਣਾ ਬਹੁਤ ਜ਼ਰੂਰੀ ਆ। ਸੋ ਇਹਦੀ ਮਹੱਤਤਾ ਬਹੁਤ ਜ਼ਿਆਦਾ ਪੁਰਾਣੀ ਆ। ਜਿਵੇਂ ਪਿਛਲੇ ਹਫ਼ਤੇ ਵੀ ਜਿਵੇਂ ਸਿੱਖ ਪਾਵਰ ਲਿਫਟਿੰਗ ਹੋਇਆ ਸੀਗਾ, ਅਤੇ ਸਿੱਖਾਂ ਦੇ ਵਿੱਚ ਜਿਹੜਾ ਮਾਰਸ਼ਲ ਸਪਿਰਿਟ ਆ ਉਹ ਬਹੁਤ ਉਹਦੀ ਜਗ੍ਹਾ ਬਹੁਤ ਜ਼ਿਆਦਾ ਪੁਰਾਣੀ ਆ। ਜਿਵੇਂ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਾ ਜਿਹੜੀ ਪਰੰਪਰਾ, ਕੁਸ਼ਤੀ ਪਰੰਪਰਾ ਸ਼ੁਰੂ ਕੀਤੀ ਸੀ। ਸੋ ਉਸ ਪਰੰਪਰਾ ਨੂੰ ਜਾਰੀ ਰੱਖਣ ਲਈ ਵੀ ਇਸ ਜਿਹੜੇ ਉੱਦਮ ਆ ਛੋਟੇ ਇਹ ਕੀਤੇ ਜਾਂਦੇ ਆ, ਅਤੇ ਬੱਚਿਆਂ ਨੂੰ ਨਾਲ ਜੋੜਿਆ ਜਾਂਦਾ। ਸਿੱਖੀ ਦੇ ਬਾਰੇ ਜਿਵੇਂ ਤੁਸੀਂ ਦੇਖੋਗੇ ਪੋਸਟਰ ਜਿਹੜੇ ਹੈਗੇ ਅੰਗਰੇਜ਼ੀ ਦੇ ਵਿੱਚ ਲੱਗੇ ਆ, ਰਾਈਟ। ਸੋ ਸ਼ਹੀਦਾਂ ਦੇ ਬਾਰੇ ਜਾਣਕਾਰੀ ਅੰਗਰੇਜ਼ੀ ਦੇ ਵਿੱਚ, ਤਾਂ ਉੱਥੋਂ ਤੱਕ ਉਹਨਾਂ ਦੀ ਗੱਲ ਪਹੁੰਚ ਸਕੇ, ਉਹ ਜਾਣ ਸਕਣ ਵੀ ਸਾਡੇ ਵੱਡ ਵਡੇਰਿਆਂ ਦੀ ਕੁਰਬਾਨੀਆਂ ਕੀ ਸੀ। ਹਾਂਜੀ, ਬਿਲਕੁਲ। ਇਹ ਕਰਮ ਸਿੰਘ ਜੀ ਕੈਲੀਫੋਰਨੀਆ ਸਿੱਖ ਯੂਥ ਅਲਾਇੰਸ ਨਾਲ ਤਾਲੁਕਾਤ ਰੱਖਦੇ ਨੇ। ਪਿਛਲੇ ਜਿਹੜੇ ਮੁਕਾਬਲੇ ਸੀ ਪਾਵਰ ਲਿਫਟਿੰਗ ਵਾਲੇ, ਉਹ ਇਹਨਾਂ ਦੇ ਵੱਲੋਂ ਹੀ ਕਰਵਾਏ ਗਏ ਸੀਗੇ। ਅੱਛਾ, ਜਦੋਂ ਇਸ ਤਰ੍ਹਾਂ ਜਿਨ੍ਹਾਂ ਮੁਕਾਬਲਿਆਂ ਦੇ ਵਿੱਚ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ ਬੱਚੇ ਤੱਕ ਪਾਰਟਿਸਿਪੇਟ ਕਰ ਰਹੇ ਆ, ਮੇਰੇ ਖਿਆਲ 5 ਸਾਲਾਂ ਤੋਂ ਘੱਟ ਵੀ ਕਰ ਰਹੇ ਨੇ, ਇਸ ਤਰ੍ਹਾਂ ਵੇਖ ਕੇ ਕਿਵੇਂ ਲੱਗਦਾ? ਬਹੁਤ ਸੋਹਣਾ। ਜਿਵੇਂ ਗੁਰਮਤ ਦੀ ਜਿਹੜੀ ਸਿੱਖਿਆ ਉਹ ਸ਼ੁਰੂ 'ਚ ਛੋਟੇ ਹੁੰਦਿਆਂ ਤੋਂ ਬੱਚੇ ਕੋਲ ਮਿਲ ਜਾਵੇ ਤਾਂ ਬਹੁਤ ਚੰਗੀ ਗੱਲ ਆ, ਰਾਈਟ। ਸੋ ਖਾਸ ਕਰਕੇ ਆਪਾਂ ਇਹੋ ਜਿਹੇ ਇਨਵਾਇਰਮੈਂਟ 'ਚ ਰਹਿੰਦੇ ਹਾਂ ਜਿੱਥੇ ਪ੍ਰੈਸ਼ਰਸ ਬਹੁਤ ਆ, ਐਸਿਮੀਲੇਸ਼ਨਸ ਦੇ, ਹੋਰ ਅਮਰੀਕਨ ਕਲਚਰਸ ਦੇ ਬਹੁਤ ਪ੍ਰੈਸ਼ਰ ਆ। ਸੋ ਉਸ ਪ੍ਰੈਸ਼ਰਾਂ ਨੂੰ ਜਿਹੜਾ ਵਿਥਸਟੈਂਡ ਕਰਨ ਲਈ ਇਹ ਸੰਗਤ ਬਹੁਤ ਜ਼ਰੂਰੀ ਆ। ਅਤੇ ਜਿਵੇਂ ਆਪਣੇ ਵੱਡੇ ਕਹਿੰਦੇ ਹੁੰਦੇ ਵੀ ਸੰਗਤ ਜਿਸ ਤਰ੍ਹਾਂ ਦੀ ਸੰਗਤ ਆ ਨਾ, ਉਸ ਤਰ੍ਹਾਂ ਦਾ ਹੀ ਉਹ ਮਨੁੱਖ ਨਿਕਲਦਾ, ਰਾਈਟ। ਸੋ ਉਹਨੂੰ ਦੇਖਦਿਆਂ ਹੋਏ ਜਿਵੇਂ ਉਹ ਬੱਚਿਆਂ ਨੂੰ ਇਹੋ ਜਿਹੀ ਸੰਗਤ ਦੇਣੀ ਜਿੱਥੇ ਉਹ ਕਿ ਸਿੱਖੀ ਅਤੇ ਖਾਲਸੇ ਬਾਰੇ ਉਹਦੀ ਨਿੱਘ ਆ ਜਿਹੜੀ ਉਹ ਮਾਣ ਸਕਣ, ਉਹ ਬਹੁਤ ਜ਼ਰੂਰੀ ਆ। ਸੋ ਇਹੋ ਜਿਹੇ ਜਿਵੇਂ ਬੱਚਿਆਂ ਜੋ ਇਕੱਠੇ ਹੁੰਦੇ ਆ, ਇਹਦੇ ਵਿੱਚ ਫਿਰ ਉਹਨੂੰ ਸਿੱਖੀ ਪ੍ਰਤੀ ਚਾਅ, ਖਾਲਸੇ, ਉਹਨਾਂ ਦੀ ਆਈਡੈਂਟੀਟੀ ਪ੍ਰਤੀ ਚਾਅ ਮਿਲਦਾ। ਸੋ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ। ਇੱਥੇ ਭਾਈਚਾਰਕ ਵਿਭਿੰਨਤਾ ਬਹੁਤ ਹੈ ਕੈਲੀਫੋਰਨੀਆ ਦੇ ਵਿੱਚ, ਜਿਹਨੂੰ ਅਸੀਂ ਕਮਿਊਨਿਟੀ ਡਾਇਵਰਸਿਟੀ ਕਹਿ ਸਕਦੇ ਹਾਂ। ਇਹ ਜਦੋਂ ਆਪਾਂ ਇਸ ਤਰ੍ਹਾਂ ਵਸਦੇ ਹਾਂ ਕਿਸੇ ਵੀ ਖਿੱਤੇ ਦੇ ਵਿੱਚ, ਉਦੋਂ ਤਾਂ ਮੇਰੇ ਖਿਆਲ 'ਚ ਹੋਰ ਸਗੋਂ ਜ਼ਰੂਰੀ ਹੋ ਜਾਂਦਾ। ਹਾਂਜੀ, ਜਿਹੜੀ ਜਿਵੇਂ ਅਸਿਮੀਲੇਸ਼ਨ ਆ ਉਹ, ਰਾਈਟ, ਉਹ ਹੌਲੀ ਹੌਲੀ ਕਮਿਊਨਿਟੀ ਦੇ ਵਿੱਚ ਉਹ ਆਪੇ ਵਸ ਜਾਂਦੀ ਹੈ ਸਿਮੂਲੇਸ਼ਨ, ਰਾਈਟ। ਜਿਵੇਂ ਆਪਾਂ ਪੰਜਾਬੀ ਭਾਸ਼ਾ ਦੀ ਗੱਲ ਕਰ ਲਈਏ, ਰਾਈਟ। ਸੋ ਜੋ ਮੇਰਾ ਇੱਥੇ ਜਨਮ ਹੋਇਆ, ਰਾਈਟ। ਸੋ ਮੇਰੇ ਜਿਹੜੇ ਬੱਚੇ ਨੇ ਉਹ ਕਿਵੇਂ ਪੰਜਾਬੀ ਸਿੱਖ ਸਕਦੇ ਨੇ, ਅਜੇ ਕਿਵੇਂ ਬੋਲਣ ਲੱਗੇ ਹੋਣਗੇ। ਸੋ ਜਿਹੜਾ ਇਹ ਪ੍ਰੈਸ਼ਰਸ ਹੁੰਦੀਆਂ ਸਿਮੂਲੇਸ਼ਨ ਦੀਆਂ ਜਨਰੇਸ਼ਨ ਟੂ ਜਨਰੇਸ਼ਨ, ਉਹਨੂੰ ਵਿਥਸਟੈਂਡ ਕਰਨ ਦੇ ਲਈ ਇਹੋ ਜਿਹੜੇ ਕਮਿਊਨਿਟੀ ਸੈਂਟਰ ਆ, ਜਿਵੇਂ ਗੁਰਦੁਆਰੇ ਆ, ਗੁਰਮਤ ਸਕੂਲ ਆ, ਜਾਂ ਗੱਤਕੇ ਮੁਕਾਬਲੇ ਆ, ਇਹਦੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਆ। ਤਾਂ ਹੀ ਜਿਹੜੇ ਆਪਣੇ ਸਿੱਖ ਬੱਚੇ ਆ ਉਹ ਜਿਹੜੇ ਹੈਗੇ ਸਿੱਖੀ ਦੇ ਵਿੱਚ, ਜਿਵੇਂ ਪੰਜਾਬੀ ਬਾਰੇ ਵੀ ਉਹ ਜਿਵੇਂ ਤੁਸੀਂ ਦੇਖਾਂਗੇ ਜਿਵੇਂ ਬੋਰਡ ਦੇ ਉੱਤੇ ਕਈ ਥਾਵਾਂ 'ਤੇ ਪੰਜਾਬੀ 'ਚ ਹੀ ਲਿਖਿਆ ਕਲੀ ਤਰੀਕੇ ਨਾਲ, ਰਾਈਟ। ਸੋ ਉਹ ਵੀ ਇੱਕ ਜ਼ਰੀਆ ਹੁੰਦਾ ਵੀ ਸਿੱਖੀ ਨਾਲ ਜੋੜਨ ਦਾ, ਪੰਜਾਬੀ ਨਾਲ ਜੋੜਨ ਦਾ, ਵੀ ਬੱਚਿਆਂ ਨੂੰ ਘੱਟੋ ਘੱਟ ਕੁਛ ਮਹੀਨਿਆਂ ਦੇ ਬਾਅਦ ਵਿੱਚ ਇਹ ਸੰਗਤ ਕਰਨ ਦਾ ਮੌਕਾ ਮਿਲੇ। ਅੱਛਾ, ਤੁਸੀਂ ਵੀ ਕਾਫੀ ਟਾਈਮ ਤੋਂ ਕੈਲੀਫੋਰਨੀਆ ਸਿੱਖ ਯੂਥ ਅਲਾਇੰਸ ਨਾਲ ਜੁੜੇ ਹੋਏ ਹੋ, ਇੱਥੇ ਬਚਪਨ ਵੀ ਬੀਤਿਆ ਹੋਣਾ। ਤੁਹਾਡੇ ਦੇਖਣ 'ਚ ਕਿੰਨਾ ਕੁ ਬਦਲਾਅ ਆ ਗਿਆ ਆਪਣੇ ਭਾਈਚਾਰੇ ਦੇ ਵਿੱਚ, ਭਾਈਚਾਰੇ ਦੇ ਪ੍ਰੋਗਰਾਮਾਂ ਦੇ ਵਿੱਚ, ਇਕੱਠਾਂ ਦੇ ਵਿੱਚ? ਹਾਂਜੀ, ਸੋ ਜਿਹਨੂੰ ਬਦਲਾਅ ਅਸੀਂ ਮੈਜਰ ਕਰਨ ਲਈ ਆਪਾਂ ਜਿਵੇਂ 2-3 ਤਰੀਕੇ ਹੁੰਦੇ ਆ, ਰਾਈਟ। ਜਾਂ ਤਾਂ ਜਿਵੇਂ ਇਹੋ ਜਿਹੇ ਇਕੱਠ ਹੁੰਦੇ ਆ, ਅਸੀਂ ਦੇਖਦੇ ਹਾਂ ਵੀ ਬੱਚੇ ਕਿੰਨੇ ਆਏ ਹੋਏ ਆ, ਰਾਈਟ। ਬਾਕੀ ਜਿਵੇਂ ਸੋਸ਼ਲ ਮੀਡੀਆ ਹੋਇਆ, ਸੋਸ਼ਲ ਮੀਡੀਆ 'ਤੇ ਕਿੰਨੀ ਜਾਣਕਾਰੀ ਸਿੱਖੀ ਬਾਰੇ ਜਾਂ ਸ਼ਹੀਦਾਂ ਬਾਰੇ ਕਿੰਨੀ ਫੈਲ ਰਹੀ ਹੈ। ਸਾਡੀ ਵੀ ਕੋਸ਼ਿਸ਼ ਰਹਿੰਦੀ ਆ ਕਿ ਜਦੋਂ ਵੀ ਕੋਈ ਸ਼ਹੀਦੀ ਦਿਹਾੜਾ ਆਵੇ ਅਤੇ ਉਹਨਾਂ ਦਾ ਜਿਵੇਂ ਸੋਹਣੀ ਅੰਗਰੇਜ਼ੀ ਵਿੱਚ ਪ੍ਰੈਜੈਂਟੇਸ਼ਨ ਹੋ ਕੇ, ਉਹਨਾਂ ਨੂੰ ਪਤਾ ਲੱਗੇ ਵੀ ਐਗਜ਼ੈਕਟਲੀ ਜਿਹੜਾ ਸ਼ਹੀਦਾਂ ਬਾਰੇ, ਸ਼ਹੀਦਾਂ ਦੀ ਜ਼ਿੰਦਗੀਆਂ ਬਾਰੇ, ਉਹ ਸੰਘਰਸ਼ ਬਾਰੇ ਜਾਣਕਾਰੀ, ਰਾਈਟ। ਸੋ ਇਹੋ ਜਿਹੀਆਂ ਚੀਜ਼ਾਂ ਲਈ ਜਿਹੜਾ ਇਨਫੋਰਮੇਸ਼ਨ ਆ ਆਉਣ ਵਾਲੀ ਜਨਰੇਸ਼ਨ ਨੂੰ ਦੇਣੀ ਉਹ ਬਹੁਤ ਜ਼ਰੂਰੀ ਆ। ਪਰ ਜਿਹੜੀ ਸਿੱਖੀ ਦੀ ਲਗਨ ਆ ਉਹ ਤਾਂ ਆਪੇ ਹੀ ਬਣ ਜਾਂਦੀ ਆ। ਇੱਕ ਵਾਰੀ ਉਹਨਾਂ ਤੱਕ ਉਹ ਜਿਹੜੀ ਸਿੱਖੀ ਆ ਉਹ ਪਹੁੰਚਾਉਣ ਦੀ ਗੱਲ ਹੁੰਦੀ ਹੈ। ਸੋ ਇਹੋ ਜਿਹੇ ਉੱਦਮ ਬਹੁਤ ਜ਼ਰੂਰੀ ਆ। ਅੱਛਾ, ਤੁਹਾਡੇ ਦੇਖਣ ਦੇ ਵਿੱਚ ਤੁਹਾਡੇ ਜਿਹੜੇ ਨਾਲ ਪੜ੍ਹੇ ਨੇ ਸਟੂਡੈਂਟਸ, ਤੁਹਾਡੇ ਜਿਹੜੇ ਹੋਰ ਆਸੇ-ਪਾਸੇ ਭਾਈਚਾਰੇ ਵਸਦੇ ਆ, ਉਹਨਾਂ 'ਚ ਸਿੱਖੀ ਨੂੰ ਲੈ ਕੇ ਕਿੰਨੀ ਕੁ ਅਵੇਅਰਨੈਸ ਆ ਗਈ ਤੁਹਾਡੇ ਦੇਖਣ 'ਚ ਪਿਛਲੇ 10-15 ਸਾਲਾਂ ਦੇ ਵਿੱਚ? ਹਾਂਜੀ, ਜਿਵੇਂ ਮੈਂ ਇੱਕ ਐਗਜ਼ਾਮਪਲ ਦੇ ਦੇਣਾ। ਜਿਵੇਂ ਅਸੀਂ ਪਹਿਲਾ ਸਾਲ ਫਰੀਮੌਂਟ ਗੁਰਦੁਆਰੇ 2020 ਦੇ ਵਿੱਚ ਟੂਰਨਾਮੈਂਟ ਕਰਵਾਇਆ ਸੀ, ਅਤੇ ਉਹਦੇ 'ਚ ਜਿਵੇਂ ਇੱਕ ਸਿੰਘ ਆ ਬਵਨੀਤ,
ਉਹ ਜਿਹੜਾ ਮੁੰਡਾ ਬਹੁਤ ਜ਼ਿਆਦਾ ਭਾਰ ਚੱਕਿਆ ਸੀ ਉਹਦੇ ਸਿਰ ਕੱਟੇ ਹੋਏ ਸੀ ਤੇ ਉਹਨਾਂ ਨੂੰ ਸਿੱਖੀ ਬਾਰੇ ਵਾਲੀ ਜਾਣਕਾਰੀ ਨਹੀਂ ਸੀ। ਤੇ ਤੁਸੀਂ ਹੁਣ ਦੇਖਿਆ ਹੋਊਗਾ ਜਿਹੜੀ ਇਸ ਸਾਲ ਦੀ ਕੰਪੀਟੀਸ਼ਨ ਵਿੱਚ ਉਹ ਪਰਨਾ ਵੀ ਸਜਾ ਕੇ ਆਇਆ ਤੇ ਉਹਦੀ ਦਾੜੀ ਵੀ ਉਹ ਰੱਖਣ ਲੱਗ ਗਿਆ, ਰਾਈਟ। ਸੋ ਇਹੋ ਜਿਹੀਆਂ ਕੇਸ ਰੱਖ ਲਏ ਆ, ਰਾਈਟ। ਸੋ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਜਿਹੜਾ ਹੋਗਾ ਉਹਨਾਂ ਨਾਲ ਸਿੱਖੀ ਨਾਲ ਲਗਨ ਵਗ ਜਾਂਦੀ ਆ, ਉਹਨਾਂ ਦੀ ਸੰਗਤ ਬਣ ਜਾਂਦਾ, ਰਾਈਟ। ਜਦੋਂ ਸੰਗਤ ਵਧੀਆ ਹੋ ਜਾਂਦੀ ਆ ਫਿਰ ਉਹਦੇ ਨਾਲ ਜਿਹੜਾ ਹੈਗਾ ਉਹਦੀ ਨੇੜਤਾ ਬਣੀ ਰਹਿੰਦੀ ਹੈ ਸਿੱਖੀ ਨਾਲ, ਤੇ ਘੱਟੋ ਘੱਟ ਆਪਣੇ ਪਰੰਪਰਾਵਾਂ ਨਾਲ ਜਾਂ ਆਪਣੇ ਸਿਧਾਂਤਾਂ ਨਾਲ ਜਾਂ ਆਪਣੇ ਇਤਿਹਾਸ ਨਾਲ ਜੁੜੇ ਰਹਿੰਦੇ ਆ। ਜੀ ਕਰਮ ਸਿੰਘ ਜੀ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ? ਗੁਰਸ਼ਰਨਜੀਤ ਸਿੰਘ ਜੀ। ਸ਼ਰਨਜੀਤ ਸਿੰਘ ਜੀ, ਸਾਨੂੰ ਦੱਸੋਗੇ ਕਿ ਜਿਹੜੇ ਆ ਮੁਕਾਬਲੇ ਆ ਇਹ ਆਪਣੇ ਭਾਈਚਾਰੇ ਪ੍ਰਤੀ ਦੂਜਿਆਂ ਨੂੰ ਦੱਸਣ ਦੀ ਜਾਂ ਨਿੱਕੇ ਬੱਚਿਆਂ ਨੂੰ ਸਿੱਖੀ ਸਿਧਾਂਤ ਨਾਲ ਜੋੜਨ ਦੇ ਵਿੱਚ ਕਿੰਨੇ ਕੁ ਸਹਾਈ ਸਿੱਧ ਹੁੰਦੇ? ਬਹੁਤ ਹੀ ਜ਼ਿਆਦਾ ਮੇਰਾ ਵੀਰ। ਜਿਵੇਂ ਤੁਸੀਂ ਪਿਛਲੇ ਹਫਤੇ ਆਏ ਸੀਗੇ, ਤੁਸੀਂ ਵੀ ਵੇਖਿਆ ਹੋਣਾ ਕਿ ਸਾਡੇ ਕੋਲ 23 ਪੋਸਟਰ ਸੀਗੇ ਇਕੱਠੇ ਅਸੀਂ ਲਾਏ ਹੋਏ ਸੀਗੇ ਪਰਲੇ ਪਾਸੇ, ਜਿਵੇਂ ਹੁਣ ਤੰਬੂ ਦੇ ਥੱਲੇ ਸੀਗੇ, ਤੇ ਉੱਥੇ ਹਰੇਕ ਸਿੱਖ ਇਤਿਹਾਸ ਦੇ ਜਿਹੜੇ ਵੀ ਇਤਿਹਾਸਿਕ ਕੋਈ ਮੂਮੈਂਟ ਜੋ ਉਹਦੇ ਸੀਗੇ ਹਰੇਕ ਸਾਰਿਆਂ ਦੇ ਇੱਕ ਵਧੀਆ ਢੰਗ ਤੇ ਤਰੀਕੇ ਨਾਲ ਦੱਸਿਆ ਹੋਇਆ ਸਾਰਾ ਸਭ ਕੁਛ। ਤੇ ਹਾਂਜੀ, ਤੇ ਜਿਵੇਂ ਹੁਣ ਵੀ ਤੁਸੀਂ ਵੇਖ ਸਕਦੇ ਬੱਚੇ ਛੋਟੇ ਹੁੰਦੇ ਆ ਬੂਥਾਂ ਕੋਲ ਜਾਂਦੇ ਆ, ਛੋਟੀਆਂ ਛੋਟੀਆਂ ਕਿਤਾਬਾਂ ਬੱਚੇ ਉਹ ਪੜ੍ਹਦੇ ਆ, ਜਿਹੜੇ ਸਾਡੇ ਅਸੀਂ ਵੀ ਰੱਖੇ ਹੋਏ ਨੇ। NSYF ਇੱਕ ਜਥੇਬੰਦੀ ਇੰਗਲੈਂਡ ਦੀ ਵੀ ਆ ਤੇ ਉਹਨਾਂ ਨੇ ਸਾਨੂੰ ਭੇਜੇ ਹੋਏ ਨੇ ਸਿੱਖ ਚਿਲਡਰਨਸ ਬੁੱਕ। ਸੋ ਉਹਨਾਂ 'ਚ ਹੀ ਛੋਟੇ ਬੱਚਿਆਂ ਦੇ ਬੋਲ ਚਾਲਾਂ 'ਚ ਸ਼ਬਦਾਂ 'ਚ ਵਧੀਆ ਤਰੀਕੇ ਨਾਲ ਲਿਖਿਆ ਵਾ ਤੇ ਸਾਰੇ ਬੱਚੇ ਪੜ੍ਹਦੇ ਨੇ। ਤੁਸੀਂ ਵੇਖ ਸਕਦੇ ਹੋ ਜਿਵੇਂ ਆਪਣੇ ਸਾਰੇ ਆ ਬੈਨਰ ਵੀ ਪੜ੍ਹਦੇ ਆ, ਕਿਤਾਬਾਂ ਵੀ ਪੜ੍ਹਦੇ ਆ। ਹਾਂਜੀ। ਅੱਛਾ, ਤੁਹਾਡੇ ਵੇਖਣ 'ਚ ਇੱਥੇ ਜਿਹੜੇ ਆਪਣੇ ਸਮਾਗਮ ਹੁੰਦੇ ਨੇ ਗੁਰੂ ਘਰਾਂ ਦੇ ਵਿੱਚ, ਗੁਰਦੁਆਰਾ ਸਾਹਿਬਾਨ ਦੇ ਵਿੱਚ, ਇਹਨਾਂ ਨੂੰ ਲੈ ਕੇ ਦੂਜੇ ਭਾਈਚਾਰਿਆਂ 'ਚ ਕਿੰਨੀ ਕੁ ਸੋਝੀ ਵਧੀ ਹੈ ਸਿੱਖੀ ਨੂੰ ਲੈ ਕੇ? ਇੱਕ ਵਾਰੀ ਹੋਰ ਦੱਸੋਗੇ? ਹਾਂਜੀ, ਮੇਰਾ ਸਵਾਲ ਇਹ ਸੀਗਾ ਕਿ ਦੂਜੇ ਭਾਈਚਾਰਿਆਂ 'ਚ ਕਿੰਨੀ ਕੁ ਸੋਝੀ, ਕਿੰਨੀ ਕੁ ਸਮਝ ਵਧੀ ਹੈ ਸਿੱਖੀ ਨੂੰ ਲੈ ਕੇ? ਨਹੀਂ, ਬਹੁਤ ਹੀ ਸਾਰੀ ਭਾਜੀ ਤੁਸੀਂ ਦੇਖਿਆ ਹੋਣਾ, ਅਸੀਂ ਪਿਛਲੇ ਹੀ ਹਫਤੇ ਵੀਡੀਓ ਪਾਈ ਸੀਗੇ, ਕੋਈ ਅਫਰੀਕਨ ਅਮਰੀਕਨ ਕਮਿਊਨਿਟੀ ਦਾ ਆਇਆ ਸੀ ਸਾਡਾ ਭਰਾ, ਤੇ ਉਹਨਾਂ ਨੇ ਸਾਰਾ ਕੁਝ ਵੇਖ ਕੇ ਵੀਡੀਓ ਬਣਾਈ ਸਾਡੇ ਲਈ, ਤੇ ਉਹਨਾਂ ਨੇ ਹਾਂਜੀ ਬਹੁਤ ਖੁਸ਼ੀ ਨਾਲ ਕਿਹਾ ਕਿ ਜੇ ਆਹ ਨਾ ਉਪਰਾਲਾ ਹੁੰਦਾ ਤੇ ਮੈਨੂੰ ਸ਼ਾਇਦ ਕਦੀ ਨਾ ਪਤਾ ਲੱਗਦਾ ਇਹਨਾਂ ਬਾਰੇ, ਸ਼ਹੀਦਾਂ ਬਾਰੇ ਜਿਨ੍ਹਾਂ ਨੇ ਸਾਰੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਾਡੇ ਵਾਸਤੇ। ਤੇ ਉਹਨਾਂ ਨੂੰ ਤੁਸੀਂ ਵੇਖ ਸਕਦੇ ਹੋਰ ਕਮਿਊਨਿਟੀਆਂ ਨੂੰ ਜੇ ਆਉਂਦੇ ਆ ਸਿੱਖਦੇ ਆ ਟੇਕ ਓਵਰ ਕਰਦੇ ਆ, ਰਿਲੇਟ ਕਰਦੇ ਆ। ਹਾਂਜੀ, ਬਹੁਤ ਬਹੁਤ ਧੰਨਵਾਦ ਗੁਰਸ਼ਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਆਪਣੇ ਨਾਲ ਗੁਰਸ਼ਰਨ ਜੀ। ਭਾਈ ਸਤਿ ਸ਼੍ਰੀ ਅਕਾਲ ਜੀ, ਇੱਧਰ ਆਜੋ ਜੀ ਨੇੜੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਨਾਰਵੀਰ ਸਿੰਘ ਮੇਰਾ ਨਾਮ ਹੈ ਜੀ। ਹਾਂਜੀ ਹਾਂਜੀ। ਕਨਾਰਵੀਰ ਜੀ, ਦੇਖਦੇ ਆ ਨਿੱਕੇ ਨਿੱਕੇ ਬੱਚੇ ਪਾਰਟਿਸਿਪੇਟ ਕਰ ਰਹੇ ਆ, ਨੌਜਵਾਨ ਤਾਂ ਕਰ ਹੀ ਰਹੇ ਆ, ਕਈ ਸਾਲਾਂ ਤੋਂ ਲੱਗੇ ਹੋਏ ਆ। ਕੀ ਕਹਿਣਾ ਚਾਹੋਗੇ ਜਦੋਂ ਇਸ ਤਰ੍ਹਾਂ ਦੇ ਮੁਕਾਬਲੇ ਹੁੰਦੇ ਆ? ਕੈਲੀਫੋਰਨੀਆ ਗੱਤਕਾ ਦਲ ਦਾ ਇਹ ਉਪਰਾਲਾ ਵਾ, ਤੇ ਇਹਨਾਂ ਨਾਲ ਬੱਚਿਆਂ ਨੂੰ ਇੱਧਰ ਉਤਸ਼ਾਹਿਤ ਕਰਨ ਵਾਸਤੇ ਸਿਧਾਂਤ ਵੱਲ, ਸਿੱਖੀ ਵੱਲ ਕਿੰਨਾ ਕੁ ਬਲ ਮਿਲਦਾ? ਨਹੀਂ ਬਿਲਕੁਲ ਜੀ, ਅਸੀਂ ਦੇਖਦੇ ਹਾਂ ਕਿ ਜਿਵੇਂ ਗੁਰੂ ਮਹਾਰਾਜ ਕਹਿੰਦੇ ਆਸ ਕਿਰਪਾਨ ਖੰਡੋ ਖੜਗ ਤੁਕ ਪੁਕ ਰਤੀਰ ਸਾਹਿਬ ਸਰੋਈ ਸਾਹਿਬ ਇਹ ਹੈ ਹਮਾਰੇ ਪੀਰ, ਹੈ ਨਾ। ਇਹੀ ਵਾਕਾ ਨਾਲ ਹੋਏ ਇਹ ਸਿੰਘ ਆਏ ਆ, ਬੀਬੀਆਂ ਆਈਆਂ ਆ ਕਿ ਇਹ ਜੋ ਗੁਰਬਾਣੀ 'ਚ ਲਿਖਿਆ ਆ ਅਸੀਂ ਉਹ ਜੀਣਾ ਆ, ਹੈ ਨਾ। ਗੁਰੂ ਮਹਾਰਾਜ ਨੇ ਹੁਣ ਸਾਨੂੰ ਕਿਰਪਾ ਕੀਤੀ ਆ, ਸਾਨੂੰ ਸ਼ਸਤਰਧਾਰੀ ਬਣਾਇਆ ਆ, ਪਰ ਜਾਂ ਅਸੀਂ ਹੁਣ ਉਹ ਪ੍ਰੈਕਟਿਸ ਨਾ ਕਰੀਏ ਕਦੀ, ਇਹ ਫਿਰ ਗੱਲਾਂ 'ਚ ਰਹਿ ਜਾਂਦੀਆਂ ਗੱਲਾਂ, ਹੈ ਨਾ। ਸੋ ਇਹ ਅਸੀਂ ਬਣਾਇਆ ਆ ਇੱਦਾਂ ਦੇ ਇਵੈਂਟ ਕਿ ਨਿਆਣੇ ਆਉਣ, ਉਹ ਉਤਸ਼ਾਹ ਫਿਰ ਬਣੇ ਕੰਪੀਟੀਸ਼ਨ ਦੇ ਵਿੱਚ, ਹੈ ਨਾ। ਹੁਣ ਨਿਆਣੇ ਯੰਗ ਆ, ਨੂੰ ਚੰਗਾ ਲੱਗਦਾ ਕਿ ਇੱਕ ਦੂਜਾ ਖੇਡੀਏ, ਕੰਪੀਟੀਸ਼ਨ ਕਰੀਏ, ਫਿਰ ਉਹੀ ਚੀਜ਼ ਨੂੰ ਸਮਝ ਕੇ ਅਸੀਂ ਫਿਰ ਸਿੱਖੀ ਨੂੰ ਵਿੱਚ ਇਨਵੋਲਵ ਕਰਦੇ। ਹੁਣ ਅਸੀਂ ਕਿਤਾਬਾਂ ਵੀ ਕੱਢੀਆਂ ਆ ਨਿਆਣਿਆਂ ਵਾਲੀ ਅੰਗਰੇਜ਼ੀ 'ਚ ਜੋ ਇਤਿਹਾਸ ਸਿਖਾਉਂਦੀਆਂ ਆ, 1984 ਦਾ ਵੀ ਤੇ ਉਸ ਤੋਂ ਪਹਿਲਾਂ ਵੀ। ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਇਵੈਂਟਾਂ ਦੇ ਨਾਲ ਫਿਰ ਜ਼ਿਆਦਾ ਲੋਕੀ ਹੁਣ ਜੁੜਦੇ। ਹੁਣ ਤੁਸੀਂ ਪਿਛਲੇ ਹਫ਼ਤੇ ਆਏ ਸੀ ਆਪਣੇ ਇਵੈਂਟ ਤੇ, ਦੂਜੇ ਦਿਨ ਹੀ ਮੈਨੂੰ ਮੈਸੇਜ ਆਏ ਸੀ ਸਿੰਘਾਂ ਤੋਂ, ਤੇ ਕਈ ਨੌਜਵਾਨ ਜਿਹੜੇ ਆਏ ਸੀ ਕਦੇ ਗੁਰਦੁਆਰੇ ਆਏ ਵੀ ਨਹੀਂ ਪਹਿਲਾਂ, ਕਹਿੰਦੇ ਮੈਨੂੰ ਮੈਂ ਪੰਜਾਬੀ ਸਿੱਖਣੀ ਆ। ਤੇ ਅਸੀਂ ਕਿਹਾ ਕਿ ਅਸੀਂ ਤੁਹਾਨੂੰ ਜਿਵੇਂ ਇੱਦਾਂ ਦੀਆਂ ਕਿਤਾਬਾਂ ਤੁਹਾਨੂੰ ਅਸੀਂ ਇੰਟਰੋਡਿਊਸ ਕਰਵਾ ਦਿੰਦੇ ਆ ਜਿਹੜੀਆਂ ਕਲਰਡ ਆ ਨਿਆਣਿਆਂ ਵਾਲੀ, ਤੇ ਇਹਦੇ 'ਚ ਲਿਖਿਆ ਵੀ ਪੂਰੀ ਹਿਸਟਰੀ ਅੰਗਰੇਜ਼ੀ 'ਚ ਆ, ਤੁਸੀਂ ਸਿੱਖ ਸਕਦੇ ਆ। ਤੇ ਉੱਪਰਲੀ ਗੱਲ ਇਹ ਵੀ ਆ, ਜੇ ਹੁਣ ਕਈਆਂ ਨੇ ਕਿਹਾ ਕਿ ਅਸੀਂ ਪੱਗ ਵੀ ਸਿੱਖਣਾ ਚਾਹੁੰਦੇ ਆ, ਸੋ ਸਾਡਾ ਉਤਸ਼ਾਹ ਇਹ ਆ ਕਿ ਅਗਲੇ ਸਾਲ ਜਾਂ ਅਗਲੇ ਮਹੀਨਿਆਂ 'ਚ ਅਸੀਂ ਕੋਈ ਇਹੀ ਹੈ ਨਾ ਸਿਖਾਉਣ ਲਈ ਕਿ ਦਸਤਾਰ ਕਿੱਦਾਂ ਬੰਨੀ ਦੀ ਆ, ਪੰਜਾਬੀ ਕਿੱਦਾਂ ਸਿੱਖੀ ਦੀ ਆ, ਉਹ ਅਸੀਂ ਵੀ ਉਤਸ਼ਾਹ ਬਣ ਕੇ ਉਹ ਵੀ ਕਰੀਏ ਇੱਦਾਂ ਦੀ ਚੀਜ਼ਾਂ। ਸੋ ਉਹ ਦਿਖਦਾ ਆ ਕਿ ਜਦੋਂ ਨਿਆਣੇ ਆਉਂਦੇ ਆ ਉਹਨੂੰ ਉਹ ਚਾਹੁੰਦੇ ਆ ਕਿ ਅਸੀਂ ਹੋਰ ਸਿੱਖੀਏ। ਸੋ ਸਾਡਾ ਕਹਿਣਾ ਇਹ ਆ ਕਿ ਤੁਸੀਂ ਸਾਡੀ ਸਪੋਰਟ ਕਰੋ, ਤੁਸੀਂ ਜ਼ਰੂਰ ਆਇਆ ਕਰੋ, ਆਪਣੇ ਇਤਿਹਾਸ ਬਾਰੇ ਸਿੱਖੋ, ਜੁੜੋ, ਤੇ ਅਸੀਂ ਇਕੱਠੇ ਹੋਈਏ ਤੇ ਸਿੱਖੀ ਨੂੰ ਅਸੀਂ ਪ੍ਰਫੁੱਲਿਤ ਕਰੀਏ ਥੋੜ੍ਹਾ ਜ਼ਿਆਦਾ। ਹਾਂਜੀ ਹਾਂਜੀ ਬਿਲਕੁਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਆਪਣੇ ਨਾਲ ਕੁਨਾਰਵੀਰ ਤੇ ਹੋਰ ਨੌਜਵਾਨ ਵੀਰ ਜਿਹੜੇ ਕਿ ਕੈਲੀਫੋਰਨੀਆ ਗੱਤਕਾ ਦਲ ਵੱਲੋਂ ਜਿਹੜਾ 5ਵਾਂ ਜੌਹਰੇ ਤੇਗ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ, ਸਾਲਾਨਾ ਗੱਤਕਾ ਮੁਕਾਬਲੇ, ਉਹਨਾਂ ਨੂੰ ਦੇਖਣ, ਉਹਨਾਂ ਨੂੰ ਮਾਣਨ ਤੇ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨ ਆਏ ਸਨ। ਇਹਨਾਂ ਦਾ ਵੀਰ ਹੋਣਾ ਦਾ ਇਹੀ ਕਹਿਣਾ ਵਾ
ਕਿ ਇਹੋ ਜਿਹੇ ਮੁਕਾਬਲੇ, ਇਹੋ ਜਿਹੇ ਸਮਾਗਮ ਜਿਹੜੇ ਆ ਉਹ ਸਿੱਖੀ ਪ੍ਰਤੀ, ਸਿਧਾਂਤ ਪ੍ਰਤੀ ਨਿੱਕੇ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਦੱਸਦੇ ਨੇ। ਤੇ ਸਿਧਾਂਤ ਤੋਂ ਜਦੋਂ ਬੱਚਾ ਜਾਣੂ ਹੁੰਦਾ ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸਿੱਖੀ ਨਾਲ ਜੁੜਦਾ ਹੈ। ਤੇ ਜਦੋਂ ਅਸੀਂ ਇਹੋ ਜਿਹੇ ਸਮਾਗਮ, ਇਹੋ ਜਿਹੇ ਪ੍ਰਬੰਧ ਕਰਦੇ ਹਾਂ ਤੇ ਹੋਰਨਾਂ ਭਾਈਚਾਰਿਆਂ ਨੂੰ ਵੀ ਸਿੱਖੀ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ, ਲੋਕਾਂ ਨੂੰ ਇਨਸਪੀਰੇਸ਼ਨ, ਲੋਕਾਂ ਨੂੰ ਮੋਟੀਵੇਸ਼ਨ ਵੀ ਮਿਲਦੀ ਆ। ਸੋ ਇਹੋ ਜਿਹੇ ਮੁਕਾਬਲੇ ਕਰਵਾਉਣ ਵਾਲੇ ਜਿਹੜੇ ਪ੍ਰਬੰਧਕ ਨੇ ਸ਼ਲਾਘਾ ਦੇ ਅਤੇ ਵਧਾਈ ਦੇ ਪਾਤਰ ਨੇ। ਧੰਨਵਾਦ ਤੁਹਾਡਾ, ਬਹੁਤ ਬਹੁਤ ਕਿਰਪਾ ਬਸ ਗੁਰੂ ਸਾਹਿਬ ਜੀ ਦੀ ਆ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਜੁੜੇ ਰਹੋ